With your support, we can raise your voice globally. उन्होंने पगड़ी इशू ਨੂੰ ਬਿਲਕੁਲ मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਦਰਸ਼ਕੋ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਜੀ। ਡਾਕਟਰ ਸਾਹਿਬ ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਐਡੀਲੇਡ ਆਸਟ੍ਰੇਲੀਆ ਤੋਂ ਨਵਰੂਪ ਸਿੰਘ ਜੀ ਦਾ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੋੜੇ ਦਿਨ ਪਹਿਲਾਂ ਕੁਲਦੀਪ ਨਈਅਰ ਦਾ ਇੱਕ ਇੰਟਰਵਿਊ ਆਇਆ ਹੈ ਜਿਸ ਵਿੱਚ ਉਹ ਕਹਿੰਦਾ ਸੁਣਿਆ ਗਿਆ ਕਿ ਸ਼ਾਸਤਰੀ ਨੇ ਉਸ ਨੂੰ ਕਿਹਾ ਸੀ ਕਿ ਜੇ 1962 ਵਿੱਚ ਪਾਕਿਸਤਾਨ ਭਾਰਤ ਦੀ ਚੀਨ ਖਿਲਾਫ ਮਦਦ ਕਰ ਦਿੰਦਾ ਤਾਂ ਭਾਰਤ ਨੂੰ ਕਸ਼ਮੀਰ ਲਈ ਪਾਕਿਸਤਾਨ ਨੂੰ ਨਾ ਕਰਨੀ ਔਖੀ ਹੋ ਜਾਣੀ ਸੀ। ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਜੀ ਡਾਕਟਰ ਸਾਹਿਬ? ਵੀਰ ਨਵਰੂਪ ਸਿੰਘ ਜੀ ਦਾ ਸ਼ੁਕਰੀਆ, ਉਹਨਾਂ ਨੇ ਐਡੀਲੇਡ ਆਸਟ੍ਰੇਲੀਆ ਤੋਂ ਲਿਖਿਆ ਜੀ। ਕੁਲਦੀਪ ਨਈਅਰ ਇੱਕ ਸ਼ਬਦ ਇਸਤੇਮਾਲ ਹੁੰਦਾ ਹੈ ਜੈਨੇਟਿਕ ਲਾਇਰ, ਝੂਠਾ ਜਿਹਦੇ ਬੀਜ ਦੇ ਵਿੱਚ ਝੂਠ ਹੈ। ਔਰ ਜਿਹੜੇ ਲੋਕ ਕਿਸੇ ਦੇ ਜਿਹੜਾ ਬੰਦਾ ਦੁਨੀਆ 'ਚ ਨਹੀਂ ਹੈ ਉਹਨੂੰ ਕੋਟ ਕਰਕੇ ਕੋਈ ਗੱਲ ਕਹਿੰਦੇ ਨੇ ਤਾਂ ਜ਼ਾਹਰ ਹੁੰਦਾ ਵੀ ਮਰੇ ਬੰਦੇ ਨੇ ਤਾਂ ਆ ਕੇ ਕਹਿਣਾ ਨਹੀਂ ਕਿ ਮੈਂ ਨਹੀਂ ਕਿਹਾ। ਔਰ ਤੁਸੀਂ ਆਪਣਾ ਦੱਸਦੇ ਹੋ ਕਿ ਜੀ ਮੈਂ ਸ਼ਾਸਤਰੀ ਦੇ ਇੰਨਾ ਨੇੜੇ ਸੀ, ਹਾਲਾਂ ਉਦੋਂ ਪਬਲਿਸਿਟੀ ਡਿਪਾਰਟਮੈਂਟ ਸੀ, ਇਹ ਪ੍ਰੈਸ ਨਾਲ ਸੰਬੰਧਿਤ ਸੀ। ਤੇ ਇਸ ਕਿਸਮ ਦੇ ਫੈਸਲੇ ਜਿਹੜੇ ਨੇ ਜਾਂ ਇਸ ਕਿਸਮ ਦੀਆਂ ਗੱਲਾਂ ਉਸ ਲੈਵਲ ਦੇ ਬੰਦੇ, ਔਰ ਸ਼ਾਸਤਰੀ ਮੈਨ ਆਫ ਫਿਊ ਵਰਡਸ ਸੀ ਵੈਸੇ ਹੀ, ਉਹ ਕਦੇ ਕੀਤੇ ਨਹੀਂ ਜਾਂਦੇ। ਤਾਂ ਫਿਰ ਉਹਨਾਂ ਨੇ ਨਈਅਰ ਨੂੰ ਕਹਿਣਾ ਸੀ ਕਿ ਜੀ ਜੇ ਪਾਕਿਸਤਾਨ ਮਦਦ ਕਰਦਾ, ਪਹਿਲੀ ਗੱਲ ਉਸ ਤੋਂ ਪਹਿਲਾਂ 62 ਤੋਂ ਪਹਿਲਾਂ ਭਾਰਤ ਔਰ ਪਾਕਿਸਤਾਨ ਦੀ ਟੱਕਰ ਜਿਹੜੀ ਹੈ ਉਹ 48 ਦੇ ਵਿੱਚ ਹੀ ਹੋ ਚੁੱਕੀ ਸੀ ਪਾਣੀਆਂ ਦੇ ਮੁੱਦੇ ਤੇ, ਜਦੋਂ ਕਿ ਫੌਜਾਂ ਆਮੋ ਸਾਹਮਣੇ ਸੀ। ਕਸ਼ਮੀਰ ਦੇ ਵਿੱਚ ਜਿਹੜੀ ਪਹਿਲਾ ਪਾਰਟ ਹੋਇਆ ਕਾਇਦੇ ਆਜ਼ਮ ਦੀ ਮੌਤ ਤੋਂ ਸਾਲ ਬਾਅਦ 1948 'ਚ ਭਾਰਤ ਨੇ ਜਿਹੜਾ ਫੌਜੀ ਮਦਦ ਦੇ ਨਾਲ ਫੌਜ ਭੇਜ ਕੇ ਹੈਦਰਾਬਾਦ ਨੂੰ ਜਿਹੜਾ ਉਹ ਕੰਕਰ ਕੀਤਾ। 90,000 ਸਕੁਅਰ ਮਾਈਲ ਟੈਰੀਟਰੀ ਦਾ ਨਿਜ਼ਾਮ ਦਾ ਮੁਲਕ ਜਿਹੜਾ ਸੀ। ਸੋ ਕੁੱਲ ਮਿਲਾ ਕੇ ਔਰ 1954-55 ਤੱਕ ਵੀ ਈਵਨ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਯਾਤਰਾ ਵੀ ਨਹੀਂ ਸੀ ਖੁੱਲੀ ਹੋਈ ਕਿਉਂਕਿ ਇਹਨਾਂ ਦੀਆਂ ਟੈਨਸ਼ਨ ਸੀ। ਔਰ ਜ਼ਾਹਰ ਹੈ ਰਾਦਰ ਜਿਹੜਾ ਇਹਦਾ ਕਹਿਣਾ ਇਹਦੇ ਉਲਟ ਚਾਈਨਾ ਨੇ ਪਾਕਿਸਤਾਨ ਨੂੰ ਇਹ ਕਿਹਾ ਸੀ ਕਿ ਵੀ ਹੁਣ ਕਸ਼ਮੀਰ ਲੈ ਲਓ ਜੀ। ਔਰ ਅਯੂਬ ਖਾਨ ਨੇ ਅਮਰੀਕਾ ਦੀ ਐਡਵਾਈਸ ਤੇ, ਕਿਉਂਕਿ ਅਮਰੀਕਾ ਨਹੀਂ ਸੀ ਚਾਹੁੰਦਾ ਵੀ ਚਾਈਨਾ ਦਾ ਜਿਹੜਾ ਇਨਫਲੂਐਂਸ ਉੱਥੇ ਵਧੇ, ਔਰ ਉਸ ਵੇਲੇ ਪਾਕਿਸਤਾਨ ਸੀਟੋ ਦਾ ਮੈਂਬਰ ਸੀ, ਔਰ ਅਮਰੀਕਾ ਨੇ ਅਯੂਬ ਖਾਨ ਨੂੰ ਰੋਕ ਦਿੱਤਾ ਸੀ ਕਿ ਵੀ ਤੁਸੀਂ ਕੁਛ ਨਹੀਂ ਕਰਨਾ। ਔਰ ਜਿਵੇਂ ਮੈਂ ਅੱਗੇ ਵੀ ਇੱਕ ਪ੍ਰੋਗਰਾਮ 'ਚ ਕਿਹਾ ਸੀ, ਭਾਰਤ ਦੀ ਸ਼ਾਇਦ ਇੱਕ ਬ੍ਰਿਗੇਡ ਪੂਰੀ, ਮੈਨੂੰ ਹੁਣ ਐਗਜ਼ੈਕਟ ਨਹੀਂ ਹੈ ਕਿ ਉਹ ਫਸੀ ਹੋਈ ਸੀ ਚਾਈਨਾ ਦੀ, ਉਹ ਜੰਗੀ ਕੈਦੀ ਬਣਨ ਵਾਲੀ ਸੀ। ਇੱਕੋ ਇੱਕ ਰਸਤਾ ਸੀ ਕਿਉਂਕਿ ਉਦੋਂ ਬੰਗਲਾਦੇਸ਼ ਜਿਹੜਾ ਉਹ ਪਾਕਿਸਤਾਨ ਦਾ ਹਿੱਸਾ ਹੁੰਦਾ ਸੀ, ਪੂਰਬੀ ਬੰਗਾਲ। ਔਰ ਜਦੋਂ ਇੰਡੀਅਨ ਗਵਰਨਮੈਂਟ ਨੇ ਰਿਕੁਐਸਟ ਕੀਤੀ ਅਯੂਬ ਖਾਨ ਨੂੰ ਕਿ ਸਾਡੇ ਇੰਨੇ ਹਜ਼ਾਰ ਕੈਦੀ ਬਣ ਜਾਣਗੇ ਬਚਾਓ, ਪਾਕਿਸਤਾਨ ਨੇ ਆਪਣੀ ਟੈਰੀਟਰੀ ਦੇ ਵਿੱਚੋਂ ਦੀ ਉਹਨਾਂ ਨੂੰ ਲਾਂਘਾ ਦੇ ਕੇ ਇੰਡੀਆ ਸੇਫ ਪਹੁੰਚਾਇਆ ਸੀ। ਸੋ ਇਹ ਇਸ ਕਿਸਮ ਦਾ ਝੂਠਾ ਬੰਦਾ ਕੁਲਦੀਪ ਨਈਅਰ ਵਰਗਾ।
ਰਾਦਰ ਜੇ ਅਯੂਬ ਖਾਨ ਉਦੋਂ ਕਸ਼ਮੀਰ ਦੇ ਉੱਤੇ ਜੋ ਉਹਨਾਂ ਨੇ ਫਿਰ ਬਾਅਦ 'ਚ ਕੀਤਾ 65 'ਚ ਕੋਸ਼ਿਸ਼ ਕੀਤੀ, 3 ਸਾਲ ਪਹਿਲਾਂ ਕੀਤਾ ਹੁੰਦਾ ਤੇ ਇਹ ਤਾਂ ਭੱਜੇ ਹੋਏ ਸੀ ਉੱਥੋਂ। 70-80 ਹਜ਼ਾਰ ਸਕੁਅਰ ਮਾਈਲ ਟੈਰੀਟਰੀ ਪਹਿਲਾਂ ਸਰੈਂਡਰ ਕੀਤੀ ਸੀ, ਇਹਨਾਂ ਤੋਂ ਕਿੱਥੇ ਡਿਫੈਂਡ ਹੋਣਾ ਸੀ। ਰਾਦਰ ਇਹ ਗ੍ਰੇਟਫੁਲ ਹੋਣ ਜਾਂ ਥੈਂਕਫੁਲ ਹੋਣ ਕਿ ਜੀ ਪਾਕਿਸਤਾਨ ਨੇ ਉਸ ਸਟੇਜ ਦੇ ਉੱਤੇ ਜਦੋਂ ਭਾਰਤ ਮੁਸੀਬਤ 'ਚ ਫਸਿਆ ਹੋਇਆ ਸੀ ਫਾਇਦਾ ਨਹੀਂ ਉਠਾਇਆ ਸਿਚੁਏਸ਼ਨ ਦਾ, ਥੈਂਕਸ ਟੂ ਯੂ। ਲੇਕਿਨ ਹੁਣ ਜੇ ਤੁਸੀਂ ਬਲੇਮ ਗੇਮ ਹੀ ਕਰਨੀ ਹੈ, ਉਹ ਵੁਲਫ ਐਂਡ ਦਾ ਲੈਂਬ ਵਾਲੀ ਕਹਾਣੀ ਹੈ ਕਿ ਜੀ ਤੂੰ ਗਾਲਾਂ ਕੱਢੀਆਂ 3 ਸਾਲ ਪਹਿਲਾਂ, ਮੇਰੀ ਤਾਂ ਉਮਰ ਹੀ 2 ਸਾਲ ਹੈ, ਤੇਰੇ ਪਿਓ ਨੇ ਕੱਢੀਆਂ ਹੋਣਗੀਆਂ। ਹੁਣ ਇਹ ਕੁਲਦੀਪ ਨਈਅਰ ਝੂਠਿਆਂ ਦਾ ਝੂਠਾ ਜਿਹੜਾ ਉਹ ਸ਼ਾਸਤਰੀ ਨੂੰ ਵੀ ਜਿਹੜਾ ਉਹ ਵਿੱਚ ਘੜੀਸ ਕੇ ਆਪਣੇ ਝੂਠ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਵੀਰ ਨਵਰੂਪ ਸਿੰਘ ਜੀ ਦਾ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਅਖੀਰ ਵਿੱਚ ਤੁਸੀਂ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦਾ ਸ਼ਲੋਕ ਸਹਿਸਕ੍ਰਿਤੀ ਮਹੱਲਾ 5ਵਾਂ ਇੱਕ ਸ਼ਲੋਕ ਪਿਕ ਕੀਤਾ ਜੀ। ਅਚੇਤ ਮੂੜਾ ਨਾ ਜਾਣੰਤ ਕਟੰਤ ਸਾਸਾ ਨਿਤ ਪ੍ਰਤੇ ਛਿਜੰਤ ਮਹਾਸੁੰਦਰੀ ਕਾਇਆ ਕਾਲ ਕੰਨਿਆ ਗ੍ਰਾਸਤੇ ਰਚੰਤ ਪੁਰਖੈ ਕੁਟੰਬ ਲੀਲਾ ਅਨਿਤ ਆਸਾ ਵਿਖਿਆ ਬਿਨੋਦ ਪ੍ਰਮੰਤ ਪ੍ਰਮੰਤ ਬਹੁ ਜਨਮ ਹਾਰਿਓ ਸਰਣ ਨਾਨਕ ਕਰੁਣਾ ਮੈਂ। ਜੀ ਹੁਣ ਇਸ ਸ਼ਲੋਕ 'ਚ ਪੰਜਵੇਂ ਪਾਤਸ਼ਾਹ ਯਾਦ ਕਰਵਾਉਂਦੇ ਨੇ ਕਿ ਮੌਤ ਅਲਟੀਮੇਟਲੀ ਅਟਲ ਹੈ, ਉਹਨੇ ਆਣਾ। ਔਰ ਇੱਕ ਸ਼ਬਦ ਜਿਹੜਾ ਬੇਸ਼ੱਕ ਅੱਗੇ ਵੀ ਪੜਿਆ ਹੋਏਗਾ, ਮੈਮਰੀ 'ਚ ਸਟਿਕ ਨਹੀਂ ਸੀ, ਇਹ ਤਾਂ ਮੈਨੂੰ ਪਤਾ ਹੈ ਵੀ ਨਿਹੰਗ ਸਿੰਘ ਜਦੋਂ ਨੀਂਦ ਦੇ ਲਈ ਜਿਹੜਾ ਖਾਲਸਾ ਹੀ ਬੋਲਿਆ ਜਮਰਾਜ ਦੀ ਧੀ। ਹੁਣ ਜਮਰਾਜ ਮੌਤ ਦਾ ਦੇਵਤਾ ਹੈ ਤੇ ਮੌਤ ਦਾ ਹੈ ਲਿਜਾਣ ਵਾਲਾ, ਮੌਤ ਦੇਣ ਵਾਲਾ। ਸੋ ਨੀਂਦ ਨੂੰ ਜਮਰਾਜ ਦੀ ਧੀ ਕਿਹਾ ਜਾਂਦਾ ਕਿ ਉਹ ਪੱਕੀ ਮੌਤ ਹੈ। ਪੱਕੀ ਮੌਤ ਦਾ ਮਤਲਬ ਲੰਬੀ ਨੀਂਦ ਹੈ ਤੇ ਇੱਥੇ ਉਹ ਹੈ। ਲੇਕਿਨ ਗੁਰੂ ਸਾਹਿਬ ਨੇ ਬੁਢਾਪੇ ਦੇ ਲਈ ਸ਼ਬਦ ਕਾਲ ਕੰਨਿਆ ਵਰਤਿਆ ਕਿ ਮੌਤ ਦੀ ਧੀ, ਮੌਤ ਦੀ ਕੰਨਿਆ। ਮਤਲਬ ਇਹ ਹੈ ਕਿ ਬੁਢਾਪਾ ਜਦੋਂ ਆ ਗਿਆ ਸਮਝੋ ਕਾਲ ਕੰਨਿਆ, ਮੈਨੂੰ ਕਾਲ ਆ ਗਿਆ। ਜਦੋਂ ਤੁਸੀਂ ਬਚਪਨ ਜਵਾਨੀ ਤੇ ਬੁਢਾਪਾ, ਬੁਢਾਪੇ ਲਈ ਸ਼ਬਦ ਕਾਲ ਕੰਨਿਆ, ਮੌਤ ਦੀ ਕੰਨਿਆ, ਮੌਤ ਦੀ ਧੀ। ਔਰ ਅਚੇਤ ਮੂੜਾ ਨਾ ਜਾਣਤ, ਅਚੇਤ ਹੁੰਦਾ ਗਾਫਲ ਬੇਸਮਝ, ਮੂੜਾ ਹੁੰਦਾ ਮੂਰਖ, ਕਿ ਇਹ ਮੂਰਖ ਮਨ, ਮੂਰਖ ਇਨਸਾਨ ਜਿਹੜਾ ਗਫਲਤ ਦੇ ਵਿੱਚ ਸੁੱਤਾ ਹੋਇਆ ਨਹੀਂ ਜਾਣਦਾ। ਘਟੰਤ ਸਾਸਾ ਨਿਤ ਪ੍ਰਤੇ, ਕਿ ਰੋਜ਼ਾਨਾ ਸਾਹ ਘਟ ਰਹੇ ਨੇ। ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ, ਕਿ ਉਮਰ ਘਟ ਰਹੀ ਹੈ। ਛਿਜੰਤ ਮਹਾਸੁੰਦਰੀ ਕਾਇਆ, ਕਾਇਆ ਸਰੀਰ ਨੂੰ ਕਹਿੰਦੇ ਨੇ, ਮਹਾਸੁੰਦਰੀ ਬਹੁਤ ਸੋਹਣੀ ਦੇਹ, ਛਿਜੰਤ ਟੁੱਟ ਰਹੀ ਹੈ, ਖਤਮ ਹੋ ਰਹੀ ਹੈ, ਕਮਜ਼ੋਰ ਹੋ ਰਹੀ ਹੈ। ਇਹ ਦੇਹ ਜਿਹੜੀ ਹੈ ਇਹ ਬਿਨਸ ਰਹੀ ਹੈ, ਛਿਜ ਰਹੀ ਹੈ। ਕਾਲ ਕੰਨਿਆ ਗ੍ਰਾਸਤੇ, ਬੁਢਾਪਾ, ਕਿ ਕਾਲ ਕੰਨਿਆ ਬੁਢਾਪਾ ਜਿਹੜਾ ਆ ਰਿਹਾ, ਜਦੋਂ ਜਵਾਨੀ ਜਾਂਦੀ ਹੈ, ਜਵਾਨੀ ਦੇ ਵਿੱਚ ਦੇਹ ਪੂਰੇ ਜੋਬਨ 'ਚ ਹੁੰਦੀ ਹੈ ਔਰ ਫਿਰ ਹੌਲੀ 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 ਸਿਰ ਕੰਪਿਓ, ਪੱਗ ਡਗਮਗੈ, ਨੈਣ ਜੋਤ ਤੇ ਹੀਨ, ਕਹ ਨਾਨਕ ਇਹ ਬਿਦ ਭਈ ਤਾਊ ਨ ਹਰ ਰਸਲੀਨ। ਸੋ ਇਹ ਕਾਲ ਕੰਨਿਆ ਦੇ ਲੱਛਣ ਨੇ ਬੁਢਾਪੇ ਦੇ। ਰਚੰਤ ਪੁਰਖ ਹੈ ਕੁਟੰਬ ਲੀਲਾ, ਪਰ ਜਿਹੜਾ ਮਨੁੱਖ ਹੈ ਉਹ ਟੱਬਰ ਦੇ ਵਿੱਚ ਫਸਿਆ ਹੋਇਆ ਹੈ, ਐਸ਼ੋ ਇਸ਼ਰਤ ਦੇ ਵਿੱਚ। ਅਨਿਤ ਆਸਾ ਵਿਖਿਆ ਬਿਨੋਦ, ਬਹੁਤ ਸਾਰੀਆਂ ਆਸਾਂ, ਕਹਾਣੀਆਂ, ਬਿਨੋਦ ਹੁੰਦਾ ਹੈ, ਲੀਲਾ ਜਿਹੜਾ ਇਆਸ਼ੀ। ਪ੍ਰਮੰਤ ਪ੍ਰਮੰਤ ਬਹੁ ਜਨਮ ਹਾਰਿਓ, ਇਸ ਤਰ੍ਹਾਂ ਸਾਰਾ ਜੀਵਨ ਜਿਹੜਾ ਹੈ ਇੱਧਰ ਉੱਧਰ ਭਰਮਦਿਆਂ ਹੀ ਜਿਹੜਾ ਜੀਵਨ ਹਾਰ ਜਾਂਦਾ ਹੈ। ਸਰਣ ਨਾਨਕ ਕਰੁਣਾ ਮੈਂ, ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਉਸ ਦਇਆ ਦੇ ਖਜ਼ਾਨੇ, ਦਇਆ ਦੇ ਸਮੁੰਦਰ ਨਿਰੰਕਾਰ ਦੀ ਸ਼ਰਨ ਦੇ ਵਿੱਚ ਆ ਜਾਓ ਤੇ ਉਹਦੇ 'ਚ ਹੀ ਤੁਸੀਂ ਜੀਵਨ ਦਾ ਅਰਥ ਸਮਝ ਸਕਦੇ ਹੋ। ਅਦਰਵਾਈਜ਼ ਅਚੇਤ ਮੂੜਾ ਨਾ ਜਾਣਨ, ਨਹੀਂ ਤਾਂ ਉਹੀ ਗਫਲਤ ਤੇ ਹੈ ਮੂਰਖ, ਤੂੰ ਆਪਣੇ ਸਾਹ ਵੀ ਤੇਰੇ ਘਟ ਰਹੇ ਨੇ ਲੇਕਿਨ ਤੂੰ ਜਿਹੜਾ ਹੈ ਉਹ ਜੀਵਨ ਦੇ ਹੋਰ ਰੰਗਾਂ ਦੇ ਵਿੱਚ ਪਿਆ ਹੋਇਆ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਰਿਵਾਰ ਨੂੰ ਆਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।